ਗੁਗੇਰਾ ਬ੍ਰਾਂਚ ਦਾ ਇਹ ਪਿੰਡ ਏ 107 ਚੱਕ ਪਠਾਨਕੋਟ। ਇਸ ਪਿੰਡ ਨੂੰ ਕਿੰਨੇ ਕੀਤਾ ਇਹ ਆਬਾਦ, ਇਸ ਪਿੰਡ ਦਾ ਇਤਿਹਾਸ ਕਿਉਂ ਮਿਲਦਾ ਏ ਪਠਾਨਾਂ ਦੇ ਨਾਲ। ਇਸ ਪਿੰਡ ਦੀ ਇਹ ਇੱਕ ਐਸੀ ਸੌਗਾਤ ਜਿਹਦਾ ਨਾਮ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ। ਪੈਂਹਠ ਮੁਰੱਬਿਆਂ ਦੇ ਫੈਲੇ ਇਸ ਪਿੰਡ ਦੇ ਲੋਕਾਂ ਨੇ ਕੀਤੀ ਇਹ ਮੁਹੱਬਤ ਦੀ ਆਲਾ ਮਿਸਾਲ ਕਾਇਮ। ਇਹਨਾਂ ਦੀ ਆਪਸੀ ਤਾਲੁਕ ਦਾ ਏ ਪੂਰੇ ਜ਼ਿਲ੍ਹੇ ਦੇ ਵਿੱਚ ਚਰਚਾ। ਪ੍ਰੋਗਰਾਮ ਲੈਂਦੇ ਪੰਜਾਬ ਦੇ ਪਿੰਡ ਦੇ ਵਿੱਚ ਤੁਹਾਨੂੰ ਸੁਣਾਉਣ ਜਾ ਰਹੇ ਹਾਂ 107 ਚੱਕ ਗਾਫ ਬੇ ਪਠਾਨਕੋਟ ਦੀ ਦਾਸਤਾਨ। ਇੱਕ ਜੀ 8 ਚੱਕ ਉਹ ਨਹਿਰ ਦੇ ਨਾਲ ਹੈ ਪਰਲੇ ਬੰਨੇ, ਉਧਰੋਂ ਆ 6 ਚੱਕ ਆ ਸੜਕ 6 ਚੱਕ ਦੇ ਵਿੱਚੋਂ ਵੀ ਜਾਂਦੀ ਹੈ। ਇਹ ਵੀ ਆਪਣੇ ਗਵਾਂਢੀ ਆ। ਉਹ ਫਿਰ ਇੱਥੇ ਬੰਨ੍ਹਦੇ ਆਣ ਕੇ ਰਹਿ ਜੂ ਸਨ ਥੋੜ੍ਹਾ ਜਿਹਾ ਚਿਰ, ਉਹਨਾਂ ਦੇ ਨਾਂ 'ਤੇ ਵਜਣ ਲੱਗ ਪਿਆ। ਹੈਗਾ ਅਸਲ ਦੇ ਵਿੱਚ 107 ਚੱਕ ਹੀ ਹੈ। ਉਦੋਂ ਜੀ 4 ਛੱਪੜ ਸਨ। 4 ਛੱਪੜ ਸੀ, ਇੱਕ ਲਹਿੰਦੀ ਗੁੱਠੇ, ਇੱਕ ਹੈ ਜਿੱਥੇ ਬੈਠੇ ਆ, ਇੱਕ ਉਸ ਲਹਿੰਦੀ ਗੁੱਠੇ, ਇੱਕ 'ਚ ਉਹ ਸਕੂਲ ਪਿਆ। 4 ਛੱਪੜ ਸਨ। 65 ਮੁਰੱਬੇ ਕੁੱਲ ਰਕਬਾ ਇਹਦਾ। ਇਸ ਪਿੰਡ ਦਾ ਰਕਬਾ ਕੁੱਲ 65 ਮੁਰੱਬੇ ਹੈ। ਅਤੇ ਵਾਹੀ ਤਾਂ ਸਾਡੇ ਕੋਲ ਹੁਣ ਜਿਹੜੀ ਹੈਗੀ ਕੋਈ ਥੋੜ੍ਹੀ ਥੋੜ੍ਹੀ ਆਪਣੀ ਉਹ ਹੀ ਆਉਣੀ। ਇੱਥੇ ਜੀ ਜੱਟਾਂ ਦੀ ਬਰਾਦਰੀ ਆ ਅਤੇ ਰਾਈਆਂ ਦੀ ਬਸ 2 ਹੀ ਬਰਾਦਰੀਆਂ ਨੇ, ਬਹੁਤੀਆਂ ਨੇ। ਹਾਂ, ਹੋਰ ਆ ਵੇਖੋ ਨਾ, ਜਿਹੜੀਆਂ ਛੋਟੇ ਕੋਈ ਨਾਈ ਆ ਉਹ ਆਪਣੀ ਬੈਠੇ ਆ, ਕਰਦੇ ਆ ਕੰਮ। ਹੋਰ 2 ਹੀ ਬਰਾਦਰੀਆਂ ਨੇ, ਬਹੁਤੀਆਂ ਬਰਾਦਰੀਆਂ ਕੋਈ ਨਹੀਂ। ਜੀ, ਮੇਰਾ ਨਾਮ ਸੈयद एजाज अली शाह। ਅਸੀਂ ਇਸ ਗਾਉਂ ਦੇ ਸਾਡੇ ਬਜ਼ੁਰਗ 1876 ਦੇ ਅਲਹਮਦੁਲਿਲਾ ਇਸ ਜਗ੍ਹਾ 'ਤੇ ਆਏ ਹੋਏ ਆ। ਔਰ ਜਿਸ ਟਾਈਮ ਪਾਕਿਸਤਾਨ ਔਰ ਇੰਡੀਆ ਦਾ ਬਣਿਆ ਉਸ ਟਾਈਮ ਜਨਾਬ ਕਾਫੀ ਸਾਡੇ ਬਜ਼ੁਰਗਾਂ ਨੇ ਜਿਹੜੇ ਇੱਥੇ ਲੋਕ ਇੰਡੀਆ ਦੇ ਵਿੱਚੋਂ ਬਰਸਗੀਰ ਭਾਰਤ ਦੇ ਵਿੱਚੋਂ ਆਏ ਸੀ ਇੱਧਰ ਨੂੰ, ਉਹਨਾਂ ਨੂੰ ਆਪਣਾ ਰਿਹਾਇਸ਼ਾਂ ਦਿੱਤੀਆਂ। ਹਾਲੇ ਤੱਕ ਲੋਕ ਉੱਥੇ ਉਹ ਕਾਬਜ਼ ਆ, ਸਾਡੇ ਬਜ਼ੁਰਗਾਂ ਜਗ੍ਹਾ ਦਿੱਤੀਆਂ ਉਹਨਾਂ ਲੋਕਾਂ ਨੂੰ। ਔਰ ਜਿਹੜੇ ਲੋਕ ਜਿਤਨੇ ਵੀ ਮਾਸ਼ਾਅੱਲਾ ਇੱਥੇ ਆਏ ਫਿਰ ਉਹਨਾਂ ਨੂੰ ਰਿਹਾਇਸ਼ ਔਰ ਖਾਣ ਪੀਣ ਦਾ ਜਿਤਨਾ ਵੀ ਇੰਤਜ਼ਾਮ ਸੀਗਾ ਕਾਫੀ ਦੇਰ ਤੱਕ, ਕਾਫੀ ਮਹੀਨਿਆਂ ਤੱਕ ਸਾਡੇ ਬਜ਼ੁਰਗ ਉਹਨਾਂ ਨੂੰ ਅਵੇਲੇਬਲ ਕਰਦੇ ਰਹੇ ਆ ਮਾਸ਼ਾਅੱਲਾ। ਅਤੇ ਉਸ ਤੋਂ ਪਹਿਲੇ ਜਿਹੜੇ ਪਹਿਲੇ ਇੱਥੇ ਸਾਡੇ ਸਿੱਖ ਲੋਕ ਸੀ ਜਾਂ ਕੁਝ ਹਿੰਦੂ ਸੀਗੇ, ਉਹਨਾਂ ਦੇ ਬੜੇ ਅੱਛੇ ਤਾਲੁਕਾਤ ਸਾਡੇ ਬਜ਼ੁਰਗਾਂ ਦੇ ਨਾਲ। ਜਦੋਂ ਗਏ ਆ ਤਾਂ ਸਾਨੂੰ ਜਗ੍ਹਾ ਦੀ ਆਫਰ ਵੀ ਕਰਦੇ ਰਹੇ, ਯਾਰ ਸਾਡੀ ਇੱਥੇ ਜਗ੍ਹਾ ਹੈਗੀ ਹੈ, ਤੁਸੀਂ ਰੱਖ ਲਵੋ ਸ਼ਾਹ ਸਾਹਿਬ, ਅਤੇ ਅਸੀਂ ਚਲੇ ਜਾਣਾ ਵਾ। ਲੇਕਿਨ ਉਹਦਾ ਪਿਆਰ ਮੁਹੱਬਤ ਇਤਨਾ ਸੀ, ਬਜ਼ੁਰਗਾਂ ਦਾ ਬਹੁਤ ਜ਼ਿਆਦਾ ਪਿਆਰ ਮੁਹੱਬਤ ਸੀ, ਨਾ ਤਾਲੁਕਾਤ ਸੀਗੇ। ਅਤੇ ਇਹਨਾਂ ਕਿਹਾ ਯਾਰ ਅਸੀਂ ਇਹ ਜਗ੍ਹਾ ਪਸੰਦ ਨਹੀਂ ਕਰ ਸਕਦੇ ਵੀ ਤੁਹਾਡੀ ਜਗ੍ਹਾ ਹੋਵੇ ਅਤੇ ਅਸੀਂ ਇਸ 'ਤੇ ਰਹੀਏ, ਇਹ ਤੁਹਾਡੀ ਸੀ, ਇਹ ਤੁਹਾਡੀ ਆ। ਯਾਨੀ ਕਿਤਨਾ ਪਿਆਰ ਮੁਹੱਬਤ ਸੀ ਵੀ ਜਗ੍ਹਾ ਆਫਰ ਕਰਕੇ ਗਏ ਸੀ ਵੀ ਲੈ ਲਓ। ਸਾਡੇ ਬਜ਼ੁਰਗਾਂ ਜਗ੍ਹਾ ਨਹੀਂ ਸੀ ਲਈ, ਯਾਰ ਨਹੀਂ ਸਾਡਾ ਦਿਲ ਨਹੀਂ ਮੰਨਦਾ, ਸਾਡਾ ਪਿਆਰ ਮੁਹੱਬਤ ਇਹਨਾਂ ਤੁਸੀਂ ਛੱਡ ਕੇ ਨਾ ਜਾਵੋ। ਲੇਕਿਨ ਹਾਲਾਤ ਦੇ ਨਾਲ ਮਜਬੂਰੀਆਂ ਸੀਗੀਆਂ, ਉਹਨਾਂ ਨੂੰ ਉੱਧਰ ਜਾਣਾ ਪੈ ਗਿਆ। ਜਿਹੜੇ ਇੱਧਰੋਂ ਉੱਧਰ ਗਏ ਆ ਅਤੇ ਸਾਡੇ ਬਜ਼ੁਰਗ ਦੱਸਦੇ ਰਹੇ ਨਾਮ ਵਗੈਰਾ ਉਹਨਾਂ ਦੇ, ਕੁਝ ਉਹਨਾਂ ਦੇ ਖੱਤ ਵੀ ਸਾਨੂੰ ਬਜ਼ੁਰਗਾਂ ਨੂੰ ਆਉਂਦੇ ਰਹੇ ਆ। ਔਰ ਉਸ ਤੋਂ ਇਲਾਵਾ ਉਹਨਾਂ ਤਸਵੀਰਾਂ ਵਗੈਰਾ ਵੀ ਸਾਡੇ ਬਜ਼ੁਰਗਾਂ ਦੇ ਨਾਲ ਹੈਗੀਆਂ। ਸਕੂਲ ਤਾਂ ਪਿੰਡ 'ਚ ਇੱਕੋ ਹੀ ਆ ਜੀ ਸਾਡੇ 'ਚ। ਵੀ ਸਾਡੇ ਪਿੰਡ 'ਚ ਤਾਂ ਸਕੂਲ ਇੱਕੋ ਹੀ। ਹਾਂ,
ਬਾਕੀ ਡਿਸਪੈਂਸਰੀ ਬਣੀ ਕੋਈ ਨਹੀਂ। ਸਾਡੇ ਪਿੰਡ 'ਚ ਬਿਲਕੁਲ ਸਹੀ ਆ, ਇਹਦੇ 'ਚ ਕੋਈ ਕਿਸੇ ਨਾਲ ਝਗੜਾ ਨਹੀਂ, ਨਾ ਬੜੇ ਪਿਆਰ ਨਾਲ ਸਕੂਨ ਨਾਲ ਵਸਣ ਰਹੇ ਨੇ। ਹਾਂ, ਨਾ ਕੋਈ ਨਸ਼ਾ, ਨਾ ਕੋਈ ਇੱਦਾਂ ਹੀ ਆ ਵੀ ਜਿਵੇਂ ਆਪਣੇ ਹੀ ਆ ਸਾਰੇ। ਹਾਂ, ਇਹੋ ਤੇ ਸਕੂਨ ਹੈ ਸਾਡੇ ਪਿੰਡ 'ਚ। ਹਾਂ, ਬਾਹਰ ਦਿਆਂ ਚੱਕਾਂ ਦਾ ਹਾਲਾਤ ਵੇਖਦੇ ਆ, ਸਾਨੂੰ ਤਾਂ ਉੱਦਾਂ ਹੀ ਖੌਫ ਆਉਂਦਾ। ਸਾਡੇ ਜਿਹੜੇ ਆਪਣਾ ਇੰਡੀਆ ਦੇ ਵਿੱਚੋਂ ਲੋਕ ਆਏ ਸੀਗੇ, ਕਾਫੀ ਉਹਨਾਂ ਬੜੀ ਮੁਸ਼ਕਲਾਂ ਦਾ ਸਾਹਮਣਾ ਸੀਗਾ, ਜਗ੍ਹਾ ਦਾ ਸਾਹਮਣਾ ਸੀਗਾ, ਅਨਾਜ ਗਲੇ ਦਾ ਬੜਾ ਸਾਹਮਣਾ ਸੀਗਾ। ਉਹ ਅਲਹਮਦੁਲਿਲਾ ਸਾਡੇ ਬਜ਼ੁਰਗਾਂ ਨੇ ਉਹਨੂੰ ਪੂਰਾ ਅਨਾਜ ਮੁਹੱਈਆ ਕੀਤਾ, ਗੱਲਾ ਮੁਹੱਈਆ ਕੀਤਾ, ਔਰ ਫਿਰ ਹੁਣ ਜਗ੍ਹਾ ਤੱਕ ਆਪਣੇ ਗਾਉਂ ਦੇ ਵਿੱਚ ਨਾਲ ਸਾਡੇ 106 ਚੱਕ ਆ, 105 ਬੰਗੇ ਸਰਦਾਰ ਭਗਤ ਸਿੰਘ ਦਾ ਗਾਉਂ, ਉੱਥੇ ਵੀ ਲੋਕਾਂ ਨੂੰ ਸਾਡੇ ਬਜ਼ੁਰਗਾਂ ਜਗ੍ਹਾ ਜਾ ਕੇ ਤਕਸੀਮ ਕੀਤੀਆਂ ਆਪਣੇ ਹੱਥਾਂ ਦੇ ਨਾਲ। ਉਹ ਮਾਸ਼ਾਅੱਲਾ ਹੁਣ ਵੀ ਲੋਕ ਉਹ ਯਾਦ ਕਰਦੇ ਆ ਬਈ ਸਾਨੂੰ ਸ਼ਾਹ ਸਾਹਿਬ ਉਹਨਾਂ ਨੇ, ਸਦਾਤ ਕਰਾਮ ਨੇ ਸਾਨੂੰ ਜਗ੍ਹਾ ਜਿਹੜੀਆਂ ਸੀ ਮੁਹੱਈਆ ਕੀਤੀਆਂ ਸਾਨੂੰ। ਤੇ ਅਲਹਮਦੁਲਿਲਾ ਸਹਿ ਸਾਡੇ ਗਾਉਂ ਦੀ ਹਿਸਟਰੀ ਆ। ਫਿਰ ਜਿਹੜੀ ਰੇਲਵੇ ਲਾਈਨ ਸੀਗੀ ਪਾਕਿਸਤਾਨ ਔਰ ਇੰਡੀਆ ਦੀ 1947 ਤੋਂ ਪਹਿਲੇ ਇੱਕੋ ਲਾਈਨ ਸੀਗੀ, ਫੈਸਲਾਬਾਦ ਤੋਂ ਲਾ ਕੇ ਦਿੱਲੀ ਤੱਕ ਜਾਂਦੀ ਸੀਗੀ। ਉਹਦਾ ਜਿਹੜਾ ਰੇਲਵੇ ਸਟੇਸ਼ਨ ਸੀਗਾ ਉਹ ਸਾਡੀ ਜ਼ਮੀਨ ਦੇ ਨਾਲ ਸੀਗਾ। ਜੱਕਾ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸੀਗਾ। ਇੱਥੇ ਆ ਕੇ ਗੱਡੀ ਸਟਾਪ ਕਰਦੀ ਸੀ, ਰੇਲ ਜਿਹੜੀ ਨਾ ਰੇਲਵੇ ਲਾਈਨ ਰੇਲ ਗੱਡੀ ਜਿਹੜੀ ਇੱਥੇ ਰੁਕਦੀ ਸੀਗੀ, ਔਰ ਇੱਥੋਂ ਸਵਾਰੀਆਂ ਇੰਡੀਆ 'ਚ ਵੀ ਜਾਂਦੀਆਂ ਸੀ ਦਿੱਲੀ ਨੂੰ, ਔਰ ਦਿੱਲੀ ਵਾਲੇ ਆ ਕੇ ਇੱਥੇ ਉਤਰਦੇ ਸੀਗੇ ਨਾ ਜਿਹੜੇ ਸਿੱਖ ਲੋਕ ਜਾਂ ਇਸ ਤਰ੍ਹਾਂ ਸਾਡੇ ਬਜ਼ੁਰਗ ਵੀ ਜਾਂਦੇ ਸੀਗੇ ਉੱਧਰ। ਔਰ ਸਾਡੇ ਬਜ਼ੁਰਗਾਂ ਦੇ ਘੋੜੇ ਵਗੈਰਾ ਰੱਖੇ ਹੁੰਦੇ, ਤੇ ਸਾਡੀ ਉੱਥੇ ਘੋੜੀ ਸੀਗੀ ਦਿੱਲੀ ਦੇ ਵਿੱਚ ਦੌੜਾਈ। ਉਹ ਅਲਹਮਦੁਲਿਲਾ ਸਾਨੂੰ ਉਸ ਘੋੜੀ ਦੌੜਾਉਣ ਦੇ ਉੱਤੇ ਸਾਨੂੰ 4 ਮੁਰੱਬੇ ਮਿਲੇ ਸੀਗੇ। ਸਾਡੀ ਘੋੜੀ ਫਸਟ ਲੱਗੀ ਸੀ ਦਿੱਲੀ 'ਚ ਜਾ ਕੇ। ਸਾਡੇ ਬਜ਼ੁਰਗਾਂ ਕੋਲ ਘੋੜੇ ਸੀਗੇ, ਜਦੋਂ ਕੋਈ ਮੁਕਾਬਲੇ ਹੁੰਦੇ ਉਸ ਦੌਰ ਦੇ ਵਿੱਚ, ਤੇ ਅਲਹਮਦੁਲਿਲਾ ਉਦੋਂ ਫਿਰ ਸਾਡੇ ਇੱਥੋਂ ਘੋੜੇ ਘਾੜੇ ਨੌਕਰ ਨੁੱਕਰ ਕਾਫੀ ਹੁੰਦੇ ਸੀਗੇ। ਤੇ ਇਹ ਫਿਰ ਸਾਡੇ ਘੋੜੀ ਗਈ ਸੀ ਉੱਥੇ ਇੰਡੀਆ 'ਚ, ਉਹ ਦਿੱਲੀ ਦੇ ਵਿੱਚੋਂ ਫਸਟ ਲੱਗੀ ਸੀ, ਤੇ 4 ਮੁਰੱਬੇ ਉਸ ਟਾਈਮ ਅੰਗਰੇਜ਼ ਨੇ ਸਾਨੂੰ ਦਿੱਤੇ ਉਹਦੇ ਨਾਮ ਦੇ ਉੱਤੇ ਨਾ ਜੀ। ਇੱਥੇ ਪਹਿਲੇ ਪਠਾਨ ਲੋਕ ਇਬਾਦ ਸੀਗੇ, ਹੁਣ ਵੀ ਉਹਨੇ ਜ਼ਮੀਨ ਹੈ ਸਾਡੇ ਗਾਉਂ ਦੇ ਵਿੱਚ, ਉਹਨਾਂ ਦੇ ਨਾਮ ਤੇ ਇਸ ਨੂੰ ਫਿਰ ਪਠਾਨਕੋਟ ਆਖਿਆ ਗਿਆ। ਪਠਾਨਕੋਟ ਬੰਨੂ ਵਾਲੇ ਪਠਾਨ ਸੀਗੇ ਜੀ, ਹਾਲੇ ਵੀ ਉਹ ਆਉਂਦੇ ਆ ਇੱਥੇ। ਮਸਜਿਦ ਉਹਨਾਂ ਨੇ ਬਣਾਈ ਹੈ, ਜਗ੍ਹਾ ਦਿੱਤੀ ਮਸਜਿਦ ਵਾਸਤੇ ਵੀ, ਤੇ ਹਾਲੇ ਵੀ ਨਾਮ ਉਹਨਾਂ ਦੇ ਨਾਮ ਤੇ ਚੱਲਦਾ ਪਠਾਨਕੋਟ, 107 ਗਾਹਬੇ ਪਠਾਨਕੋਟ ਨਾ ਜੀ। ਨਹੀਂ ਅਲਹਮਦੁਲਿਲਾ ਸਾਡੇ ਪਿੰਡ ਦਾ ਕਾਫੀ ਨਾ ਜੀ ਇੱਕ ਸਲੂਕ ਆ, ਪਿਆਰ ਮੁਹੱਬਤ ਆ, ਮਿਸਾਲੀ ਗਾਉਂ ਆ ਸਾਡਾ, ਤੇ ਬਹੁਤ ਜ਼ਿਆਦਾ ਆਪਸ ਦੇ ਅੱਛੇ ਤਾਲੁਕਾਤ ਆ। ਕੋਈ ਮੇਨ ਲੜਾਈ ਝਗੜੇ ਫਸਾਦਾਤ ਨਹੀਂ ਗਏ, ਆਪਸ ਦੇ ਵਿੱਚ ਕੁਨਬੇ ਤਰ੍ਹਾਂ ਰਹਿੰਦੇ, ਪਿਆਰ ਮੁਹੱਬਤ ਨਾਲ ਸਾਰੇ ਜਿੰਨੀਆਂ ਬਰਾਦਰੀਆਂ ਬੈਠੀਆਂ ਵਾ ਇੱਥੇ ਅਲਹਮਦੁਲਿਲਾ, ਤੇ ਕੋਈ ਇਖਤਲਾਫਾਤ ਨਹੀਂ ਹੈਗੇ, ਤੇ ਨਾ ਹੀ ਕੋਈ ਇਸ ਚੀਜ਼ ਉੱਤੇ ਹੈਗਾ ਯਾਰ ਵੀ ਆਹ ਨਾਮ ਸਾਡੇ ਨਾਮ ਤੇ ਹੋ ਜਾਵੇ, ਸਾਡੇ ਨਾਮ ਤੇ ਹੋ ਜਾਵੇ, ਤੇ ਇਹ ਚੀਜ਼ਾਂ ਨਹੀਂ ਇੱਥੇ ਸਾਡੇ ਗਾਉਂ 'ਚ ਹੈਗੀਆਂ ਅਲਹਮਦੁਲਿਲਾ। ਵੀ ਬਣ ਕੇ ਖੁਸ਼ੀ ਫੀਲ ਕਰਦੇ ਯਾਰ, ਮਤਲਬ ਬਹੁਤ ਪੁਰਾਣਾ ਗਾਉਂ ਆ ਸਾਡਾ ਇਸ ਚੀਜ਼ ਦੇ ਉੱਪਰ ਆ ਕੇ ਨਾ ਜੀ। ਮੇਰੇ ਚਾਚਾ ਜੀ ਸੀ ਸੈਦ ਗੁਲਾਮ ਅਲੀ ਸ਼ਾਹ ਸਾਹਿਬ ਐਡਵੋਕੇਟ ਔਰ ਜੜ੍ਹਾਂ ਵਾਲੇ ਬਾਰ ਦੇ ਸਦਰ ਸੀਗੇ। ਉਹਨਾਂ ਨੇ ਇੱਥੇ ਇੱਕ ਰੋਸ਼ਨੀ ਦੇ ਨਾਮ ਦੇ ਉੱਪਰ ਜਾਂ ਇਸ ਤਰ੍ਹਾਂ ਨਾਮ ਦੇ ਉੱਪਰ ਇੱਕ ਤਨਜ਼ੀਮ ਵੈਲਫੇਅਰ ਸੁਸਾਇਟੀ ਬਣਾਈ ਸੀਗੀ, ਜਿਸ 'ਚ ਸਾਡੇ ਕੋਈ ਚੌਧਰੀ ਸਾਹਿਬਾਨ, ਕੋਈ ਮੀਆਂ ਸਾਹਿਬਾਨ, ਕੋਈ ਗਾਉਂ ਦੇ ਲੋਕ, ਕੋਈ ਦੂਸਰੇ ਗਾਉਂ ਦੇ ਲੋਕ ਵੀ ਵਿੱਚ ਸ਼ਾਮਲ ਸੀਗੇ ਇਸ ਵੈਲਫੇਅਰ ਸੁਸਾਇਟੀ ਦੇ ਵਿੱਚ ਨਾ ਜੀ, ਨੇਕੀ ਦੇ ਕੰਮ ਦੇ ਵਿੱਚ ਵੀ ਯਾਰ ਜਿਤਨਾ ਵੀ ਹੋ ਸਕੇ। ਲੇਕਿਨ ਕੁਛ ਅਰਸਾ ਤੱਕ ਕੋਈ ਚੱਲਦੀ ਰਹੀ, ਫਿਰ ਤੁਹਾਨੂੰ ਪਤਾ ਵੀ ਪਿੰਡਦਾਰੀਆਂ ਆਪਣਾ ਫਿਰ ਸਰਕਲ ਸਿਸਟਮ ਹੋ ਜਾਂਦਾ ਜੀ। ਸਾਡੇ ਪਿੰਡ ਦੇ ਸਭ ਤੋਂ ਬੜੀ ਸੌਗਾਤ ਹੈਗੀ ਨਾ ਉਹ ਅਮਨ ਹੈਗਾ, ਅਮਨੋ ਇਮਾਨ, ਅਮਨੋ ਸਲਾਮਤੀ ਹੈਗੀ ਆ, ਪਿਆਰ ਮੁਹੱਬਤ ਹੈਗਾ, ਕੋਈ ਦੁਸ਼ਮਣੀ ਨਹੀਂ, ਕੋਈ ਲੜਾਈ ਝਗੜੇ ਮੇ ਨਹੀਂ ਅਲਹਮਦੁਲਿਲਾ, ਕੋਈ ਥਾਣਾ ਕਚਹਿਰੀ ਬਹੁਤ ਜ਼ਿਆਦਾ ਨਹੀਂ, ਮਾਮਲਾ ਤਾਂ ਗਾਉਂ ਦੀ ਹੱਦ ਤੱਕ ਸਾਡੇ ਕਲੀਅਰ ਹੁੰਦੇ, ਤੇ ਸਾਡੇ ਵਾਸਤੇ ਬਹੁਤ ਬੜੀ ਸੌਗਾਤ ਹੈ ਨਾ ਜੀ ਆਪਸ 'ਚ ਸਲੂਕ ਮੁਹੱਬਤ ਜਿਹੜਾ ਜੀ।